ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਹੈ ਕੋਈ ਜਵਾਬ ਹੀ ਨਹੀਂ। ਓਹੋ, ਆ ਕੀ ਅਖਬਾਰ ਦੇ ਵਿੱਚ ਮੈਟਰੀਮੋਨੀਅਲ ਵੇਖੀ ਜਾਂਦੇ ਹੋ? ਹਾਂ, ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ। ਸਤਿ ਸ੍ਰੀ ਅਕਾਲ ਦਾ ਤਾਂ ਮੇਰੇ ਕੋਲ ਟਾਈਮ ਹੀ ਹੈ ਨਹੀਂਗਾ। ਅੱਛਾ। ਨਾਲੇ ਉਦਾਂ ਵੀ ਮੈਂ ਉਹਨਾਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੰਦਾ ਜਿਹੜੇ ਐਵੇਂ ਵਿਹਲੀਆਂ ਖਾਣੀਆਂ ਚਾਹੁੰਦੇ ਹੋਣ। ਇੱਕ ਮਿੰਟ ਠਹਿਰ ਜਾ, ਪਹਿਲਾਂ ਮੈਨੂੰ ਆਪਣੀ ਅਖਬਾਰ ਮੈਨੂੰ ਸਾਈਡ ਤੇ ਰੱਖ ਲੈਂਦੇ। ਖੈਰ, ਸਾਈਡ ਤੇ ਕਿਉਂ ਰੱਖਣੀ, ਬਹੁਤ ਇੱਕ ਵਧੀਆ ਤੇ ਮੈਨੂੰ ਚੀਜ਼ ਲੱਭੀ ਆ। ਕੀ ਭਲਾ? ਰਿਸ਼ਤਾ ਲੱਭ ਰਿਹਾ ਸੀ ਕੋਈ ਮੈਂ। ਹਾਏ, ਮੈਂ ਮਾਰੇ ਜਾਵਾਂ, ਲੋੜਾ ਪੈ ਜਾਵੇ। ਬੰਦਾ ਵਿਆਹਿਆ ਵਰਿਆ ਉੱਤੋਂ ਰਿਸ਼ਤਾ ਲੱਭਣ ਡਿਆ, ਮੈਟਰੀਮੋਨੀਅਲ ਦੇਖਣ ਡਿਆ, ਤੇ ਆ ਕਿੰਨੂੰ ਮਾਰਕ ਕੀਤਾ ਹੋਇਆ? ਆਰਟਸ ਪਾਸ ਕੁੜੀ ਚਾਹੀਦੀ ਹੈ ਨਾ। ਕਿਹਦੇ ਲਈ ਰਿਸ਼ਤਾ ਲੱਭਣ ਡੇ ਹੋ? ਇਦਾਂ ਨੂੰ ਮੂੰਹ ਕਰੋ। ਹਾਂਜੀ, ਆਥੋ ਆ। ਕੀ ਮਤਲਬ? ਮਤਲਬ ਇਹ ਹੈ ਕਿ ਮੈਂ ਵਿਆਹਿਆ ਵਰਿਆ, ਮੈਂ ਇਹ ਜ਼ਰੂਰੀ ਨਹੀਂ ਕਿ ਆਪਣੇ ਵਾਸਤੇ ਰਿਸ਼ਤਾ ਲੱਭਦਾ ਹੋਵਾਂ। ਹਾਂ, ਕੋਈ ਹੋਰ ਵੀ ਭੈਣ ਭਾਈ ਹੁੰਦਾ ਵੀ ਜਿਹਨੂੰ ਕਿਸੇ ਨਾ ਕਿਸੇ ਤਰ੍ਹਾਂ ਗਾਟੀ ਪਾ ਕੇ ਕਿਤੇ ਬੰਦਾ ਅਮਰੀਕਾ ਸੱਦ ਲਵੇ। ਅੱਛਾ। ਹਾਂ, ਤੇ ਉਹਦੇ ਲਈ ਤੁਸੀਂ ਚਾਹੁੰਦੇ ਹੋ ਆਰਟਸ ਪਾਸ ਕੁੜੀ? ਮੁੰਡਾ ਸਾਡਾ ਨਕੰਮਾ ਹੈ, ਉਹ ਤਾਂ ਕੁਝ ਕਰ ਹੀ ਨਹੀਂ ਸਕਦਾ। ਅੱਛਾ, ਤੇ ਕੁੜੀ ਤਾਂ ਕੋਈ ਚੱਜ ਦੀ ਲੱਭ ਲਈਏ ਨਾ। ਇੰਨੇ ਪੈਸੇ ਹੈਗੇ ਆ ਤੁਹਾਡੇ ਕੋਲ? ਪੈਸੇ ਕੁਝ ਵੇਚ ਵੱਟ ਲਵਾਂਗੇ। ਲਓ ਜੀ, ਗੱਲ ਹੈ ਕਿ ਏਦਾਂ ਕਿ ਮੈਂ ਹੁਣ ਸੋਚਦਾ ਕਿ ਮੁੰਡਾ ਜਿਹੜਾ ਸਾਡਾ। ਇੱਕ ਮਿੰਟ। ਹਾਂਜੀ, ਪਹਿਲਾਂ ਨਾ ਮੈਨੂੰ ਸਾਰਿਆਂ ਨੂੰ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਵੈਲਕਮ ਕਹਿ ਲੈਣ ਦਿਓ, ਕਿਉਂਕਿ ਤੁਹਾਡੇ ਚੱਕਰ ਦੇ ਵਿੱਚ ਨਾ ਇਹਨਾਂ ਨਾਲ ਤੇ ਮੈਂ ਗੱਲ ਹੀ ਨਹੀਂ ਕੀਤੀ। ਤੇ ਮੈਂ ਗੱਲ ਕਰਨੀ ਵੀ ਨਹੀਂ ਕਿਸੇ ਦੇ ਨਾਲ। ਹਾਂ, ਸਾਡੇ ਮੁੰਡੇ ਦੀ ਜ਼ਿੰਦਗੀ ਦਾ ਸਵਾਲ ਆ। ਮੈਂ ਇਧਰ ਐਵੇਂ ਖਾਮ-ਖਾ ਦੀਆਂ ਫਾਰਮੈਲਿਟੀਆਂ ਨਹੀਂ ਕਰਦਾ ਫਿਰ। ਅੱਛਾ। ਹਾਂ, ਨਹੀਂ ਮਤਲਬ ਪ੍ਰੋਗਰਾਮ ਦੇ ਵਿੱਚ ਆਉਣ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਇਹ ਕਿਹਨੇ ਕਹਿਣਾ? ਨਹੀਂ, ਇਹ ਤੂੰ ਜੋ ਹੈਗੀ ਕਹਿਣ ਨੂੰ, ਹੋਰ ਤੂੰ ਕੱਲੀ ਹੂੰ ਹਾਂ ਹਾਂਜੀ ਲਈ ਥੋੜਾ ਰੱਖੀ। ਅੱਛਾ। ਹਾਂ, ਚਲੋ ਜੀ, ਮੇਰੇ ਵੱਲੋਂ ਹੀ ਆ ਸਭ ਕੁਝ। ਅਗਲਾ ਬੰਦਾ ਬਹੁਤ ਬਿਜ਼ੀ ਆ ਵਿਚੋਲਗਿਰੀ ਦੇ ਵਿੱਚ, ਅਗਲੇ ਨੂੰ ਛਾਪ ਵੀ ਤੇ ਪੈਣੀ ਨਾ। ਇਦਾਂ ਨਹੀਂ, ਛਾਪ ਨਹੀਂ ਪੈਣੀ। ਹਾਂ, ਇੱਥੇ ਤਾਂ ਜ਼ਿੰਮੇਵਾਰੀ ਆ। ਅੱਛਾ। ਹਾਂ, ਮੁੰਡਾ ਸਾਡਾ ਵਿਚਾਰਾ ਹੈਗਾ ਤੇਰੇ ਵਾਂਗੂ ਹਲੇ ਦਾ ਕੁੱਕੜ ਨਹੀਂ ਆਉਂਦਾ ਉਹਨੂੰ। ਅੱਛਾ। ਹਾਂ, ਨਲਾਇਕ ਆ, ਸਿਰੇ ਦਾ ਨੈਲ ਆ। ਅੱਛਾ, ਨਕੰਮਾ ਆ। ਹੋਰ ਕੋਈ ਤਸਵੀਰ ਹੈਗੀ ਹੋਵੇ 20 ਵਾਰੀ ਮੈਂ ਕਹਾਂ ਜੀ ਦੱਸੋ। ਲੈ, ਅਸੀਂ ਆਪਣੇ ਮੁੰਡੇ ਦੀ ਕਰ ਰਹੇ ਹਾਂ ਸਿਫਤ। ਅੱਛਾ, ਮੁੰਡੇ ਦੀ ਸਿਫਤ ਹੋਈ। ਹਾਂਜੀ, ਹਾਂ, ਮੇਰੇ ਵਾਂਗ। ਹਾਂਜੀ, ਤੇ ਮੁੰਡਾ ਵਿਚਾਰਾ ਸਾਡਾ ਨਕੰਮਾ ਆ, ਤੇ ਅਸੀਂ ਹੁਣ ਉਹਦੇ ਵਾਸਤੇ ਜੇ ਰਿਸ਼ਤਾ ਲੱਭਣਾ ਆ ਤੇ ਉਹੀ ਹੁਣ ਟਰਾਈ ਕਰ ਰਹੇ ਹਾਂ, ਤੇ ਜ਼ਿੰਮੇਵਾਰੀ ਹੈ ਸਾਡੀ ਬਣਦੀ। ਬਹੁਤ ਹੀ ਜ਼ਿਆਦਾ ਨਕੰਮੇ ਇਨਸਾਨ ਹੋ ਤੁਸੀਂ, ਤੇ ਬਣਦੇ ਜ਼ਿੰਮੇਵਾਰ ਹੋ। ਅੱਲਾ ਦੱਸ ਭਲਾ, ਇੱਕ ਨਕੰਮੇ ਬੰਦੇ ਦਾ ਘਰ ਬਾਜ ਪਤਾ। ਇੱਕ ਵਾਰੀ ਨਾ ਉਹਨੂੰ ਕੁੜੀ ਵਾਲੇ ਦੇਖਣ ਆਏ। ਅੱਛਾ। ਕਹਿੰਦੇ ਸਾਨੂੰ ਤੁਹਾਡਾ ਮੁੰਡਾ ਭੋਰਾ ਪਸੰਦ ਨਹੀਂ। ਓ, ਮੂੰਹ ਤੇ ਬੇਇੱਜ਼ਤੀ। ਮੂੰਹ ਤੇ। ਮੈਂ ਕਿਹਾ ਹੁਣ ਪਸੰਦ ਤੇ ਸਾਨੂੰ ਵੀ ਨਹੀਂ, ਇਹਨੂੰ ਗੋਲੀ ਮਾਰ ਦਈਏ। ਅੱਛਾ, ਫੇਰ ਵੀ ਇਹਨੂੰ ਚੱਕ ਕੇ ਸਰਕਾਰ 'ਚ ਭਰਤੀ ਕਰਾ ਦਈਏ। ਨਾ, ਸਰਕਾਰ 'ਚ ਕਿਉਂ? ਸਰਕਾਰ ਕਿਹੜਾ ਕਿਸ ਨੂੰ ਪਸੰਦ ਆ? ਅੱਛਾ। ਹਾਂਜੀ, ਬੱਲੇ। ਉਹੀ ਤਾਂ ਗੱਲ ਹੈ ਯਾਰ, ਅਸੀਂ ਤਾਂ ਪਰੇਸ਼ਾਨ ਹੋ ਗਏ ਪਏ ਆ ਮੁੰਡੇ ਤੋਂ। ਅਸੀਂ ਚਾਹੁੰਦੇ ਆ ਕਿਸੇ ਨਾ ਕਿਸੇ ਤਰ੍ਹਾਂ। ਦੇਖੋ, ਉਧਰ ਸਾਡੇ ਇੰਡੀਆ ਦੀ ਇੱਕ ਮੈਂਟੈਲਿਟੀ ਹੈ ਨਾ ਜਿਹੜੀ ਕਹਿੰਦੇ ਵੀ ਜੇ ਤਾਂ ਮੁੰਡਾ ਕੋਈ ਨਸ਼ੇ ਪੱਤੇ ਕਰਦਾ ਆ, ਠੀਕ ਆ ਨਾ, ਤੇ ਉਹਨੂੰ ਫਿਰ ਵਿਆਹ ਦਿਓ। ਆਹੋ, ਆਪੇ ਸੈੱਟ ਹੋ ਜਾਊਗਾ। ਆਪੇ ਸੈੱਟ ਹੋ ਜਾਵੇ। ਅਗਲੀ ਜਿਹੜੀ ਆਊਗੀ ਉਹਦੇ ਕੋਲ ਤਾਂ ਕੋਈ ਝੁਰਲੂ ਹੋਣਾ ਵੀ ਜਿਹੜਾ ਉਹਦੇ ਸਿਰ ਤੇ ਰੱਖੂਗੀ, ਆਲਾ ਕਲੰਤਰ ਸ਼ਲੰਤਰ ਫਲਾ ਸ਼ੂ ਕਰੂਗੀ, ਤੇ ਮੁੰਡਾ ਨਸ਼ਾ ਛੱਡ ਜਾਊਗਾ। ਹੈ ਜੀ। ਤੇ ਜਾਂ ਫਿਰ ਕਹਿੰਦੇ ਵੀ ਜਿਹਨੂੰ ਕੋਈ ਕੰਮ ਕਰਨਾ ਆਉਂਦਾ ਹੋਵੇ ਤੇ ਬਹੁਤਾ ਉਹਨੂੰ ਪੜ੍ਹਾਈ ਲਿਖਾਈ ਨਾ ਆਉਂਦੀ ਹੋਵੇ, ਉਹਨੂੰ ਚੱਕ ਕੇ ਬਾਹਰ ਭੇਜ ਦੋ, ਨਾਲੇ ਅੰਗਰੇਜ਼ੀ ਸਿੱਖ ਜੂ। ਆਹ ਜਿਹੜੀ ਸੋਚ ਆ ਨਾ, ਇਸੇ ਕਰਕੇ ਬੇੜਾ ਡੁੱਬ ਜਾਂਦਾ ਕਈ ਵਾਰੀ। ਉਹ ਨਹੀਂ ਜੀ, ਡੁੱਬਦਾ ਨਹੀਂ ਹੈਗਾ ਬੇੜਾ, ਕੁੱਲਾਂ ਤਰ ਜਾਂਦੀਆਂ। ਅੱਛਾ। ਹਾਂ, ਦੇਖੋ ਸਾਡੇ ਪੰਜਾਬੀਆਂ ਦਾ ਪਹਿਲਾ ਰੁਝਾਨ ਕੀ ਸੀਗਾ ਵੀ ਕੁੜੀ ਆ, ਕੁੜੀ ਦੇ ਵਾਸਤੇ ਕਹਿੰਦੇ ਮੁੰਡਾ ਲੱਭੋ। ਇੱਕ ਚੁਟਕਲਾ ਸੁਣਾਉਂਦੇ ਹੁੰਦੇ ਸੀ ਭੰਡ ਵਿਆਹਾਂ ਦੇ ਵਿੱਚ ਆਣ ਕੇ, ਠੀਕ ਹੈ ਨਾ। ਕਹਿੰਦੇ ਓਏ ਮੇਰੀ ਕੁੜੀ ਦੇ ਵਾਸਤੇ ਰਿਸ਼ਤਾ ਲੱਭੀ। ਕਹਿੰਦਾ ਠੀਕ ਆ ਜੀ, ਤੇ ਕਿੰਨੇ ਸਾਲ ਦਾ ਮੁੰਡਾ ਚਾਹੀਦਾ? ਕਹਿੰਦਾ ਆਹ ਦੇਖ ਲਈ ਕੋਈ 20-22 ਸਾਲ ਦਾ। ਅੱਛਾ। ਹਨਾ। ਤੇ ਕਹਿੰਦਾ ਜੇ 20-22 ਸਾਲ ਦਾ ਨਾ ਲੱਭਿਆ ਜੀ, 11 ਦੇ 2 ਲੈ ਆਵਾਂ। ਗੱਲ ਹਾਸੇ 'ਚ ਸੀ। ਉਦੋਂ ਸਾਨੂੰ ਹਾਸਾ ਬਣਾਉਂਦਾ ਹੁੰਦਾ ਸੀਗਾ ਭੰਡਾਂ ਦੀ ਇਹ ਗੱਲ ਸੁਣ ਕੇ। ਪਰ ਅਫਸੋਸ, ਇਸ ਗੱਲ ਨੂੰ ਹੌਲੀ ਹੌਲੀ ਟ੍ਰੈਂਡ ਬਣਾ ਲਿਆ ਗਿਆ। ਪੰਜਾਬੀਆਂ ਨੇ ਅਸੈਪਟ ਕਰ ਲਿਆ। ਅਣਖੀ ਯੋਧਿਆਂ ਨੇ, ਉਸ ਸੂਰਬੀਰਾਂ ਦੀ ਧਰਤੀ ਤੋਂ ਜੰਮੇ ਪਲੇ ਲੋਕਾਂ ਨੇ ਇਸ ਟ੍ਰੈਂਡ ਨੂੰ ਅਸੈਪਟ ਕੀਤਾ। ਕਿਵੇਂ? ਬਜ਼ੁਰਗ ਲਾੜੇ ਜਿਹੜੇ ਆ ਅਮਰੀਕਾ ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ, ਇੰਗਲੈਂਡ ਦੇ ਵਿੱਚੋਂ, ਜਰਮਨ ਦੇ ਵਿੱਚੋਂ, ਸਪੇਨ ਦੇ ਵਿੱਚੋਂ, ਗੱਲ ਕੀ ਬਾਹਰੋਂ ਤੇ ਭਾਵੇਂ ਲੱਕੜ ਦਾ ਬਾਂਦਰ ਵੀ ਆ ਜਾਂਦਾ ਸੀ ਨਾ, ਉਹਦੇ ਮੂਹਰੇ ਵੀ ਸੋਹਣੀਆਂ ਸੁਨੱਖੀਆਂ 2-2 ਕੁੜੀਆਂ ਬਿਠਾ ਦਿੱਤੀਆਂ ਜਾਂਦੀਆਂ ਸੀ ਕਿ ਲੈ ਵੀ ਇਹਦੇ ਵਿੱਚੋਂ ਚੂਜ਼ ਕਰ ਲੈ।
हर चढ़दी सवेर तो टलदी रात ताईं। साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA। शुरू होया उसे दी गल कर रहे हैं पंजाबी रेडियो USA ते प्रोग्राम चल रहा जी नजरिया और बजुर्गां दे नाल भी मलूक जियां 17 18 सालां दियां कुड़ियां नूं विआहया जाण लगा और ये एक बड़ा खतरनाक रुझान सी। बिल्कुल खतरनाक रुझान सी। कहंदे ने सी कि बुੱਢੇ नाल ਵਿਆਹ के जेड़ी तोरी धी अमरीका नूं ओदे चूड़े दी छणकार सियासत लगदी जी। क्यों ओदियां बाहां दे विच चूड़ा पाया गया, क्यों ओदियां बाहां चूड़ा पाउण वेले छिल्लियां गईयां, इस करके क्योंकि मां बाप सोचदे सी कि साडी भी ਤਿਆਰੀ ਹੋ ਜਾਣੀ ਹੈ। ਉਹ ਜਿਹੜਾ ਭਰਾ ਆ ਕੁੜੀ ਦਾ ਜਿਹੜਾ ਕੋਈ ਕੰਮ ਦਾ ਨਹੀਂ ਕਾਜ ਦਾ ਨਹੀਂ ਉਹਦੀ ਵੀ ਤਿਆਰੀ ਹੋ ਜਾਣੀ ਆ। ਠੀਕ ਹੈ। ਇੱਕ ਜਿਹੜੀ ਨਿੱਕੀ ਭੈਣ ਤੁਰੀ ਫਿਰਦੀ ਹੈ ਕੰਧਾਂ ਤੋਂ ਉੱਚਾ ਉਹਦਾ ਸਿਰ ਹੋ ਗਿਆ ਜਿਹੜਾ ਉਹਨੂੰ ਵੀ ਵਧੀਆ ਰਿਸ਼ਤੇ ਟੱਕਰ ਜਾਣਗੇ ਇਸੇ ਬਹਾਨੇ। ਹਾਂ ਇਹ ਜਿਹੜੀ ਸੋਚ ਸੀ ਨਾ ਸਾਡੀ ਸੋਚ ਜਿਹੜੀ ਕਦੇ ਇਹ ਕਹਿੰਦੀ ਹੁੰਦੀ ਸੀ ਕਿ ਅਸੀਂ ਕੰਨਿਆ ਦਾਨ ਕਰਨਾ। ਠੀਕ ਹੈ ਨਾ। ਵੈਸੇ ਤੇ ਇਹ ਕੰਨਿਆ ਦਾਨ ਜਿਹੜਾ ਇਹ ਲਫ਼ਜ਼ ਜਿਹੜਾ ਆ ਦੇਖੋ ਇਸ ਲਫ਼ਜ਼ ਨੂੰ ਮੈਂ ਬਹੁਤਾ ਪਸੰਦ ਨਹੀਂ ਕਰਦਾ ਕਿਉਂਕਿ ਧੀਆਂ ਦਾ ਦਾਨ ਨਹੀਂ ਕੀਤਾ ਜਾਂਦਾ ਹੁੰਦਾ। ਇਹ ਤੇ ਦੋ ਸਿਰ ਜੋੜੇ ਜਾਂਦੇ ਆ। ਜੀ ਜੀ ਠੀਕ ਹੈ ਨਾ। ਦੋ ਧਿਰਾਂ ਜੁੜਦੀਆਂ ਆਪਸੀ ਸੂਝ ਬੂਝ ਦੇ ਨਾਲ। ਠੀਕ ਹੈ ਨਾ। ਸੋ ਇਸ ਕਰਕੇ ਸਾਡੀ ਸੂਝ ਬੂਝ ਜਿਹੜੀ ਆ ਉਹ ਜਹਾਜ਼ਾਂ ਦੇ ਝੂਟੇ ਲੈਣ ਚੜ ਗਈ ਤੇ ਜਦੋਂ ਸੂਝ ਬੂਝ ਇਸ ਤਰ੍ਹਾਂ ਘਰੋਂ ਪਲਾਕੀ ਮਾਰ ਕੇ ਬਾਹਰ ਨਿਕਲ ਜਵੇ ਜਹਾਜ਼ਾਂ ਦੇ ਝੂਟਿਆਂ ਦੇ ਵਿੱਚ ਮਸਤ ਹੋ ਜਵੇ ਫਿਰ ਉਹ ਆਪਣਾ ਬੁਰਾ ਭਲਾ ਨਹੀਂ ਸੋਚਦੀ। ਪੰਜਾਬੀਆਂ ਨੇ ਵੀ ਆਪਣਾ ਬੁਰਾ ਭਲਾ ਨਹੀਂ ਸੋਚਿਆ। ਲਾਜ ਸ਼ਰਮ ਹਯਾ ਲਾ ਕੇ ਕੀਲੀ ਤੇ ਟੰਗਤੀ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਲੋਕਾਂ ਦਾ ਨਜ਼ਰੀਆ ਬਦਲ ਗਿਆ ਸਾਡੇ ਪੰਜਾਬੀਆਂ ਦਾ। ਠੀਕ ਹੈ ਨਾ। ਖਾਸ ਕਰਕੇ ਉਹ ਪੰਜਾਬੀ ਜਿਹੜੇ ਕਿ ਬਹੁਤ ਸੋਚ ਵਿਚਾਰ ਕੇ ਧੀਆਂ ਦੇ ਹੱਥ ਪੀਲੇ ਕਰਿਆ ਕਰਦੇ ਸੀਗੇ। ਠੀਕ ਹੈ। ਧੀਆਂ ਦਾ ਆਨੰਦ ਕਾਰਜ ਕਰਵਾਇਆ ਕਰਦੇ ਸੀ। ਅੱਜ ਆਨੰਦ ਕਾਰਜ ਨਹੀਂ ਹੈਗਾ। ਅੱਜ ਉਹਦੇ ਵਿੱਚ ਲੋਭ ਝਲਕਦਾ ਹੈ। ਬਿਜ਼ਨਸ ਹੈ। ਉਹਦੇ ਵਿੱਚ ਵਪਾਰ ਆ ਗਿਆ। ਠੀਕ ਹੈ ਨਾ। ਅੱਜ ਇਸ਼ਤਿਹਾਰ ਤੁਸੀਂ ਪੜ੍ਹਦੇ ਹੋ, ਮੈਂ ਪੜ੍ਹ ਰਿਹਾ ਸੀ ਇਸ਼ਤਿਹਾਰ ਹਮੇਸ਼ਾ ਸਾਰਿਆਂ ਦੇ ਸਾਰੇ ਇਸ਼ਤਿਹਾਰਾਂ ਦੇ ਵਿੱਚ ਆਇਲਸ ਪਾਸ ਕੁੜੀ ਚਾਹੀਦੀ ਹੈ ਜਾਂ ਆਇਲਸ ਪਾਸ ਮੁੰਡਾ ਚਾਹੀਦਾ। ਖਰਚਾ ਅਸੀਂ ਕਰਾਂਗੇ ਸਾਰਾ ਖਰਚਾ ਪੇਪਰ ਵਿਆਹ। ਦੇਖੋ ਕੋਰਟ ਮੈਰਿਜ ਵੀ ਹੋ ਗਈ, ਆਨੰਦ ਕਾਰਜ ਵੀ ਹੋ ਗਿਆ, ਨਿਕਾਹ ਵੀ ਹੋ ਗਿਆ, ਸ਼ਾਦੀ ਵੀ ਹੋ ਗਈ, ਮੈਰਿਜ ਵੀ ਹੋ ਗਈ। ਪੇਪਰ ਮੈਰਿਜ ਕਿਹੜੀ ਹੋਈ ਹੈ? ਕਿਸੇ ਕੋਲ ਜਵਾਬ ਕਿ ਪੇਪਰ ਮੈਰਿਜ ਕੀ ਹੈ? ਸਾਨੂੰ ਦੱਸੋ ਤਾਂ ਸਹੀ ਕੋਈ ਆਣ ਕੇ, ਕੋਈ ਸਿਆਣਾ, ਕੋਈ ਬਜ਼ੁਰਗ, ਕੋਈ ਦਾਦੀ, ਕੋਈ ਨਾਨੀ, ਕੋਈ ਚਾਚੀ, ਕੋਈ ਤਾਈ, ਕੋਈ ਭਾਸ਼ਾ ਵਿਗਿਆਨੀ ਆਣ ਕੇ ਸਾਨੂੰ ਸਮਝਾਵੇ ਤਾਂ ਸਹੀ ਪੇਪਰ ਮੈਰਿਜ ਕੀ ਹੈ। ਜੋਗੀ ਜੀ ਇਦਾਂ ਦੇ ਪੇਪਰ ਮੈਰਿਜ ਜਿਹੜੇ ਨੇ ਤੇ ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤਿਆਂ ਦੇ ਹੋਏ ਨੇ। ਕੋਰਟ ਮੈਰਿਜ ਕਰਵਾ ਲਈ ਜਾਂਦੀ ਹੈ ਜਾਂ ਪੇਪਰ। ਕੋਰਟ ਮੈਰਿਜ ਦੀ ਹੋਰ ਗੱਲ ਆ। ਹਾਂ ਪੇਪਰ ਮੈਰਿਜ ਇਹ ਜਿਹੜੀ ਕਰਦੇ ਆ ਨਾ ਇਸ ਪੇਪਰ ਮੈਰਿਜ ਵਿੱਚ ਵਿਆਹ ਜਿਹੜਾ ਆ ਪੇਪਰਾਂ ਦੇ ਵਿੱਚ ਧਰਾਇਆ ਰਹਿ ਜਾਂਦਾ ਹੈ। ਕੰਟਰੈਕਟ ਹੁੰਦਾ ਇੱਕ ਤਰ੍ਹਾਂ ਦਾ। ਹਾਂ ਇੱਥੇ ਕੰਟਰੈਕਟ ਹੁੰਦੇ ਆ, ਠੇਕੇ ਹੁੰਦੇ ਆ। ਹਾਂ ਠੇਕੇ ਦੇ ਆਪਾਂ ਕੋਈ ਨਾ ਕੰਮ ਕਰਾਉਣਾ ਹੋਵੇ ਪੁਰਾਣੇ ਬਜ਼ੁਰਗ ਕਿਹਾ ਕਰਦੇ ਸੀਗੇ ਨਾ 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 ਦਿਹਾੜੀ ਤੇ ਬੰਦਾ ਰੱਖਣਾ, ਅਸੀਂ ਨੀ ਠੇਕੇ ਤੇ ਕੰਮ ਕਰਾਉਣਾ। ਠੇਕੇ ਵਾਲੇ ਕੰਮ ਏਦਾਂ ਹੀ ਦਬੜੂ ਘੁਸੜੂ ਕਰ ਜਾਂਦੇ ਆ ਤੇ ਦਬੜੂ ਘੁਸੜੂ ਵਿਆਹ ਵੀ ਹੋਣ ਲੱਗ ਪਿਆ। ਇਹ ਠੇਕੇ ਤੇ ਤੁਰੀ ਹੋਈ ਦੁਨੀਆ ਜਿਹੜੀ ਆ ਨਾ ਅੱਜ ਇਹਨਾਂ ਨੇ ਆਪਣੇ ਰਿਸ਼ਤੇ ਨਾਤੇ ਪਿਆਰ ਮੁਹੱਬਤ ਸਭ ਦਾਅ ਤੇ ਲਾਤੇ। ਇਹ ਸਾਰੀਆਂ ਚੀਜ਼ਾਂ ਦੇ ਵਪਾਰ ਦੇ ਵਿੱਚ ਪਏ ਹੋਏ ਸਾਡੇ ਆਲੇ ਦੁਆਲੇ ਰਿਸ਼ਤੇਦਾਰ ਜਿਹੜੇ ਨਾ ਜਦੋਂ ਵਪਾਰੀ ਬਣ ਗਏ ਆ ਕਈਆਂ ਨੂੰ ਲਾਲਚ ਆ ਕਿ ਮੈਨੂੰ ਮੁੰਦੀ ਪੈ ਜਾਣੀ ਆ, ਕਈਆਂ ਨੂੰ ਇਹ ਲਾਲਚ ਆ ਕਿ ਜੇਕਰ ਇਹ ਚਲੀ ਗਈ ਅਸੀਂ ਵੀ ਮਗਰ ਚਲੇ ਜਾਣਾ, ਸਾਨੂੰ ਡਾਲਰ ਤਾਂ ਭੇਜੂਗੀ, ਸਾਡਾ ਕੰਮਕਾਰ ਤੇ ਤੋਰੂਗੀ, ਜਦ ਤੱਕ ਨਹੀਂ ਬੁਲਾਉਂਦੀ। ਬਿਲਕੁਲ। ਔਰ ਇਹ ਜਿਹੜੀਆਂ ਨਾ ਗੱਲਾਂ ਜਿਹੜੀਆਂ ਇਹ ਅੱਜ ਸਾਡੇ ਪੰਜਾਬੀ ਅਪਣਾਉਣ ਲੱਗ ਪਏ ਨੇ। ਇਹ ਬੇਹੱਦ ਸ਼ਰਮਨਾਕ ਗੱਲਾਂ ਨੇ ਔਰ ਅੱਜ ਇਹ ਵਿਸ਼ਾ ਕਿਉਂ ਤੁਰਿਆ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਉਹਦੇ ਬਾਰੇ ਵੀ ਜ਼ਿਕਰ ਕਰਦੇ ਹਾਂ ਕਿਉਂਕਿ ਇੱਕ ਅਖਬਾਰ ਦੀ ਸੁਰਖੀ ਨੇ ਸਾਡੇ ਦਿਮਾਗ ਦੇ ਵਿੱਚ ਤਨ ਦੇਣੀ ਸਾਡੀ ਘੰਟੀ ਖੜਕਾਈ ਆ ਤੇ ਤਾਂ ਕਰਕੇ ਸਾਡੀ ਜ਼ੁਬਾਨ ਦੇ ਉੱਪਰ ਅੱਜ ਇਹ ਗੱਲ ਆਈ ਆ।
ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਸੱਚੀ ਮੁੱਚੀ ਕੁੜੀਆਂ ਦੇ ਸਿਰ ਦੇ ਉੱਪਰ ਇੱਕ ਤਲਵਾਰ ਲਟਕਾਈ ਜਾਂਦੀ ਹੈ, ਉੱਥੇ ਫਿਰ ਰਿਸ਼ਤਿਆਂ ਦੇ ਵਿੱਚੋਂ ਗਰਜ਼ ਝਲਕਦਾ। ਜਦੋਂ ਪਿਓ ਆਪਣੀ ਧੀ ਨੂੰ ਇਹ ਗੱਲ ਕਹਿੰਦਾ ਕੰਨ ਦੇ ਵਿੱਚ ਕਿ ਪੁੱਤ ਜਾਂਦਿਆਂ ਹੀ ਪੱਕੇ ਪੈਰੀ ਹੋ ਜੀ, ਡਾਲਰ ਭੇਜਦੀ ਰਹੀ ਤੇ ਛੇਤੀ ਛੇਤੀ ਨਾ ਆਪਣੇ ਭਰਾ ਨੂੰ ਵੀ ਸੱਦ ਲਿਆ। ਬਿਲਕੁਲ ਜੀ, ਗੱਲਾਂ ਇਸੇ ਤਰ੍ਹਾਂ ਦੀਆਂ ਹੀ ਚੱਲਦੀਆਂ ਨੇ। ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਸਾਡੇ ਜ਼ਿਹਨ ਦੇ ਵਿੱਚ ਇਹ ਮੁੱਦਾ ਕਿੱਥੋਂ ਆ ਗਿਆ ਜੀ। ਬਿਲਕੁਲ, ਕਿਉਂ ਅਸੀਂ ਇਹਦੇ ਬਾਰੇ ਗੱਲ ਕਰਨ ਲੱਗ ਪਏ। ਅਖਬਾਰ ਦੀ ਇੱਕ ਸੁਰਖੀ ਪੜ੍ਹੀ ਤਾਂ ਉਹਨੇ ਬਹੁਤ ਦਿਮਾਗ ਦੇ ਵਿੱਚ ਨਾ ਚਰਨਾਟ ਜੀ ਪੈਦਾ ਕੀਤੀ। 31 ਲੱਖ ਖਰਚ ਕੇ ਘਰ ਵਾਲੀ ਨੂੰ ਕੈਨੇਡਾ ਭੇਜਿਆ। ਉੱਥੋਂ ਜਾ ਕੇ ਬੋਲੀ ਫੋਨ ਕੀਤਾ, ਕਹਿੰਦੀ ਕਿ ਜੇ ਮੈਨੂੰ ਫੋਨ ਕੀਤਾ ਤਾਂ ਮੈਂ ਤੇਰੇ ਤੇ ਕੇਸ ਕਰਾਉਂਗੀ। ਲੋ ਦੱਸੋ ਹੈ। ਹਾਂ, 31 ਲੱਖ ਰੁਪਇਆ ਕੁਛ ਨਹੀਂ ਵੀ, ਇੱਕ ਤਾਂ ਚਲੋ ਮੰਨਿਆ ਦਾਜ ਲੈਣਾ ਮਾੜੀ ਗੱਲ ਆ, ਪਰ ਅਗਲੇ ਨੇ ਵੀ ਕੀਤਾ ਤੇ ਸੌਦਾ ਸੀ ਵੀ ਇਹਦੇ ਪੈਰਾਂ ਤੇ ਮੈਂ ਵੀ ਪੱਕਾ ਹੋ ਜਾਊਂਗਾ। ਆਇਲਸ ਕੀਤੀ ਕਰਾਈ ਆ ਕੁੜੀ। ਹਾਂ, ਕੁੜੀ ਨੇ ਦੇਖੋ ਆਇਲਸ ਕੀਤੀ ਸੀਗੀ, ਮੁੰਡੇ ਨਾਲ ਵਿਆਹ ਕਰਾ ਲਿਆ, ਮੁੰਡੇ ਵਾਲੇ ਨੇ ਖਰਚਾ ਕੀਤਾ, 31 ਲੱਖ ਲਾਇਆ, ਕੈਨੇਡਾ ਗਈ ਤੇ ਬਸ ਫਿਰ ਉਧਰ ਜਾ ਕੇ ਚਿੜੀ ਫੁਰ। ਕਿੰਨਾ ਨੁਕਸਾਨ ਹੈ, 31 ਲੱਖ ਦਾ ਨੁਕਸਾਨ ਵੀ ਹੋਇਆ, ਰਿਸ਼ਤੇਦਾਰੀ 'ਚ ਬੇਇੱਜ਼ਤੀ ਵੀ ਹੋਈ, ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਤੇ ਨਾਲੇ ਵਿਚਾਰਾ ਫਿਰ ਛੜੇ ਦਾ ਛੜਾ। ਬਿਲਕੁਲ ਜੀ, ਔਰ ਇਹ ਗੱਲ ਹੈਗੀ ਹੈ ਜੀ, ਤੁਹਾਨੂੰ ਦੱਸ ਦਈਏ ਮੋਗੇ ਦੀ ਬੱਧਨੀ ਕਲਾਂ ਜਿਹੜਾ ਆ ਉਸ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ। ਠੀਕ ਹੈ ਜੀ, ਪਿੰਡ ਹੈਗਾ ਜੀ ਦੌਦਰ ਸ਼ਰਕੀ। ਅੱਛਾ, ਇੱਕ ਗੱਲ ਹੋਰ ਆ, ਇੱਕ ਜੋਗੀ ਜੀ ਤੋਂ ਮੈਨੂੰ ਗੱਲ ਚੇਤੇ ਆਈ ਵੀ ਪਹਿਲਾਂ ਨਾ NRI ਲਾੜੇ ਜਿਹੜੇ ਸੀ, ਜਿਹੜੇ ਇੱਥੇ ਕੁੜੀਆਂ ਨੂੰ ਛੱਡ ਕੇ ਚਲੇ ਜਾਂਦੇ ਸੀ, ਉੱਥੇ ਵੀ ਵਿਆਹ ਕਰਾਏ ਹੁੰਦੇ ਸੀ। ਉਹਨਾਂ ਦੇ ਮਾਮਲੇ ਤਾਂ ਸੀਗੇ ਹੀ ਸੀਗੇ, ਪਰ ਆ ਜਿਹੜਾ ਰੁਝਾਨ ਨਵਾਂ ਆ ਨਾ ਵੀ ਜਿਹੜਾ ਕੁੜੀਆਂ ਇਦਾਂ ਕਰਨ ਲੱਪੀਆਂ ਨੇ, ਉਹ ਵੀ ਬਹੁਤ ਹੀ ਜ਼ਿਆਦਾ ਗਲਤ ਹੈ। ਔਰ ਉਸ ਰੁਝਾਨ ਦਾ ਨਾ ਇੱਕ ਬਹੁਤ ਵੱਡਾ ਕਾਰਨ ਹੈ। ਦੇਖੋ, ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਪੰਜਾਬ ਦੇ ਵਿੱਚ ਹੀ ਨਹੀਂ, ਨਾਲ ਲੱਗਦੀਆਂ ਸਟੇਟਾਂ ਦੇ ਵਿੱਚ ਵੀ ਜੀ ਵੱਡੇ ਵੱਡੇ ਮਾਫੀਆ ਨੈਟਵਰਕ ਜਿਹੜੇ ਆ ਉਹ ਸਟੈਬਲਿਸ਼ ਕੀਤੇ ਗਏ ਆ। ਕਿ ਸਾਨੂੰ ਪਤਾ ਹੈ ਕਿ ਸਾਡੇ ਲੋਕ ਜਿਹੜੇ ਪੰਜਾਬੀ ਲਾਲਚੀ ਬਹੁਤ ਹੋ ਗਏ ਆ ਵੀ ਜੋ ਮਰਜ਼ੀ ਇਹਨਾਂ ਕੋਲ ਪੈਸਾ ਹੈਗਾ ਜਾਂ 1-2 ਕਿੱਲੇ ਵੇਚ ਲੈਣਗੇ ਤੇ ਵੇਚ ਕੇ ਆਪਣੇ ਜਵਾਕਾਂ ਨੂੰ ਕਹਿਣਗੇ ਕਿ ਇਹਨੇ ਤਾਂ ਸਾਲ ਵਿੱਚ ਜਾ ਕੇ ਉੱਥੇ ਪੂਰੇ ਕਰ ਲੈਣੇ। ਜਿਹੜੀ ਇਹ 1 ਰੁਪਏ ਦੇ ਬਦਲੇ 70 ਰੁਪਏ ਦੀ ਜਿਹੜੀ ਘੰਟੀ ਖੜਕਦੀ ਹੈ ਜਾਂ 57 ਰੁਪਏ ਦੀ ਘੰਟੀ ਖੜਕਦੀ ਹੈ ਜਾਂ 99 ਰੁਪਏ ਦੀ ਜਾਂ 100 ਰੁਪਏ ਦੀ ਘੰਟੀ ਖੜਕਦੀ ਹੈ, ਉਸ ਘੰਟੀ ਨੇ ਇਹਨਾਂ ਦੇ ਘਰ ਦੇ ਭਾਂਡੇ ਵਿਕਾ ਦਿੱਤੇ ਆ। ਔਰ ਇਸੇ ਕਰਕੇ ਹੀ ਲੋਕ ਜਿਹੜੇ ਇਹਨਾਂ ਦੇ ਜਜ਼ਬਿਆਂ ਨੂੰ ਖਰੀਦਣ ਵੇਚਣ ਦੇ ਲਈ ਮਾਫੀਆ ਬਣਾ ਕੇ ਬੈਠੇ ਨੇ। ਮੈਰਿਜ ਬਿਊਰੋ ਖੁੱਲੇ ਹੋਏ ਨੇ, ਉਹਨਾਂ ਦੇ ਅੰਦਰ ਬਹੁਤ ਵੱਡੇ ਇਹਨਾਂ ਅਖਬਾਰਾਂ ਦੀਆਂ ਸੁਰਖੀਆਂ ਨੇ ਤੇ ਉਹਨਾਂ ਅਖਬਾਰਾਂ ਦੇ ਵਿੱਚ ਹੀ ਆਇਲਸ ਪੜੀ ਹੋਈ ਕੁੜੀ ਚਾਹੀਦੀ ਹੈ, ਇਦਾਂ ਦੇ ਮੈਟਰੀਮੋਨੀਅਲ ਵੀ ਆਉਂਦੇ ਨੇ। ਆਹੀ ਤਾਂ ਗੱਲ ਆ ਕਿ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਇਹ ਸਾਨੂੰ ਬਹੁਤ ਵੱਡੇ ਇੱਕ ਖਤਰੇ ਦਾ ਇਸ਼ਾਰਾ। ਕਾਰਨ ਦੀ ਗੱਲ ਕਰ ਰਹੀ ਸੀ ਮੈਂ ਜੋਗੀ ਜੀ ਵੀ ਇਹ ਜੇ ਅੱਜ ਔਰਤਾਂ ਇਦਾਂ ਕਰਨ ਲੱਗ ਪਈਆਂ ਨੇ, ਕੁੜੀਆਂ ਇਦਾਂ ਕਰਨ ਲੱਗ ਪਈਆਂ ਨੇ, ਤੇ ਉਹਦਾ ਰੀਜ਼ਨ ਪਤਾ ਕੀ ਹੈ? ਜਦੋਂ ਤੁਸੀਂ ਲਾਲਚ ਪਾ ਦਿੰਦੇ ਹੋ ਕਿਸੇ ਦੇ ਮਨ ਦੇ ਵਿੱਚ, ਉਹ ਲਾਲਚ ਬੰਦੇ 'ਚ ਵੀ ਹੋ ਸਕਦਾ, ਔਰਤ ਦੇ ਵਿੱਚ ਵੀ ਹੋ ਸਕਦਾ। ਆਪਾਂ ਅੱਜ ਤੱਕ ਇਹ ਗੱਲਾਂ ਕਹਿੰਦੇ ਆਏ ਸੀਗੇ ਕਿ NRI ਲਾੜੇ ਜਿਹੜੇ ਨੇ ਉਹ ਠੱਗੀਆਂ ਮਾਰਦੇ ਨੇ ਜੀ, ਉਹਨਾਂ ਦੇ ਲਈ ਕਈ ਕਮਿਸ਼ਨ ਬਣੇ ਹੋਏ ਨੇ। ਜਿਹੜੀਆਂ ਇਹ ਔਰਤਾਂ ਕਰ ਰਹੀਆਂ ਨੇ ਉਹਨਾਂ ਦਾ ਕੀ? ਦੇਖੋ, ਗੱਲ ਇਹੀ ਹੈ ਕਿ ਉਧਰ ਜਾ ਕੇ ਕੁੜੀਆਂ, ਸਾਡੇ ਗੁਆਂਢ ਦੇ ਵਿੱਚ ਵੀ ਇੱਕ ਇਦਾਂ ਦੀ ਗੱਲ ਵਾਪਰੀ ਮੇਰੇ ਪਿੰਡ ਦੇ ਵਿੱਚ। ਮੁੰਡੇ ਨੂੰ ਉਹਨਾਂ ਨੇ ਬਾਹਰ ਭੇਜਣਾ ਸੀਗਾ। ਅੱਛਾ। ਕੁੜੀ ਆਇਲਸ ਪੜ੍ਹੀ ਸੀਗੀ ਉਹ ਵੀ ਮਾਲਵੇ ਦੀ। ਅੱਛਾ। ਕੁੜੀ ਉਧਰ ਚਲੀ ਗਈ, ਬਾਹਰ ਚਲੀ ਗਈ ਕੈਨੇਡਾ ਦੇ ਵਿੱਚ, ਪੱਕ ਠੱਕ ਹੋ ਗਿਆ ਸਾਰਾ ਕੁਝ। ਅੱਛਾ। ਆਪਸ ਵਿੱਚ ਮੁੰਡੇ ਤੇ ਕੁੜੀ ਦੇ ਪਿਓ ਦਾ ਬੜਾ ਯਾਰਾਨਾ। ਅੱਛਾ। ਹਾਂ, ਬਹੁਤ ਪਿਆਰ ਮੁਹੱਬਤ। ਲਓ ਜੀ, ਇਧਰ ਮੰਗਣੀ ਹੋ ਗਈ, ਪੱਕ ਠੱਕ ਹੋ ਗਿਆ, ਵਿਆਹ ਦੇ ਕਾਰਡ ਛਪ ਗਏ। ਅੱਛਾ। ਸਾਰਾ ਕੁਝ ਹੋ ਗਿਆ, ਹਲਵਾਈਆਂ ਦੀਆਂ ਸਾਈਆਂ ਵਧਾਈਆਂ, ਸਾਰਾ ਕੁਝ ਹੋ ਗਿਆ। ਆਖਰ ਸਮੇਂ ਦੇ ਵਿੱਚ ਜਾ ਕੇ ਕੁੜੀ ਕਹਿੰਦੀ ਮੈਂ ਨਹੀਂ ਆਉਣਾ ਵਿਆਹ ਕਰਾਉਣ। ਹਾਂ, ਕਿਉਂ? ਆਖਰੀ ਸਮੇਂ ਤੇ ਉਹਨੇ ਜਵਾਬ ਦੇ ਦਿੱਤਾ ਤੇ ਵਿਚਾਰਿਆਂ ਨੂੰ ਹੱਥਾਂ ਪੈਰਾਂ ਦੀ ਪਈ। ਤੇ ਮੁੜ ਕੇ ਹੁਣ ਉਹਨਾਂ ਦੇ ਵਿੱਚ ਆਪਸੀ ਕਲੇਸ਼ ਇਹ ਚੱਲ ਰਿਹਾ ਕਿ ਜਿਹੜਾ ਅਸੀਂ ਪੈਸਾ ਤੁਹਾਡੀ ਕੁੜੀ ਤੇ ਲਾਇਆ ਉਹ ਸਾਨੂੰ ਵਾਪਸ ਕਰੋ। ਦੇਖੋ, ਯਾਰਾਨਾ ਵੀ ਟੁੱਟ ਗਿਆ। ਹਾਂ, ਇਹਨੂੰ ਕਹਿੰਦੇ ਵੀ ਘਰੋਂ ਘਰ ਗਵਾਇਆ ਤੇ ਬਾਹਰੋਂ ਮੂਰਖ ਖਵਾਇਆ। ਇਹ ਜਿਹੜੀਆਂ ਚੀਜ਼ਾਂ ਨਾ ਇਹ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਕਿ ਅਸੀਂ ਮਟਕਣੀ ਤੋਰ ਵਾਲੇ, ਜਿਨ੍ਹਾਂ ਦੇ ਉੱਪਰ ਕਦੇ ਗਾਣੇ ਆਏ ਹੁੰਦੇ ਸੀ ਕਿ ਸਿੱਖ ਲੈ ਕਲੈਰੀਆ ਮੋਰਾ ਤੁਰਨਾ ਤੋਰ ਪੰਜਾਬਣ ਦੀ, ਤੇ ਅੱਜ ਕੱਲ ਕੀ ਹੈ ਕਿ ਸਿੱਖ ਲੈ ਕਾਲਿਆ ਚੋਰਾ ਤੁਰਨਾ ਤੋਰ ਪੰਜਾਬਣ ਦੀ। ਇਸ ਵੇਲੇ ਅਸੀਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਆ ਨਾ, ਬਹੁਤ ਜ਼ਿਆਦਾ ਇਸ ਵੇਲੇ ਸੋਚਣ ਦੇ ਲਈ
ਜੀ ਇੱਕ ਸਾਡੇ ਲਈ ਇੱਕ ਗੰਭੀਰ ਵਿਸ਼ਾ ਆ। ਘਰ ਘਰ ਦੀ ਇਹ ਕਹਾਣੀ ਹੈ। ਇੱਧਰ ਬੈਠੇ ਜਿੰਨੇ ਵੀ ਆਪਾਂ ਹੈਗੇ ਨਾ, ਉਹ ਯਾਰ ਤੁਸੀਂ ਕੋਈ ਕੁੜੀ ਕਾੜੀ ਲੱਭ ਲਓ, ਕੋਈ ਆਇਲਸ ਪਾਸ ਹੋਵੇ, ਪੈਸੇ ਅਸੀਂ ਦੇ ਦੇਵਾਂਗੇ, ਅਸੀਂ ਆਪਣੇ ਕੋਲ ਰੱਖ ਲਵਾਂਗੇ, ਅਸੀਂ ਇਦਾਂ ਕਰ ਦਾਂਗੇ। ਯਾਰ ਦੇਖੋ ਸਾਰਾ ਕੁਝ ਹੁੰਦਾ, ਕੁੜੀਆਂ ਆਪਣੇ ਕੋਲ ਰੱਖ ਵੀ ਲਈਆਂ ਜਾਂਦੀਆਂ ਨੇ, ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ, ਉਧਰੋਂ ਫੀਸਾਂ ਵੀ ਭੇਜੀਆਂ ਜਾਂਦੀਆਂ, ਸਾਰਾ ਕੁਝ। ਜਦੋਂ ਕੁੜੀ ਦੇ ਪਾਸਪੋਰਟ ਦੇ ਉੱਪਰ ਸਟੈਂਪਾਂ ਲੱਗ ਜਾਂਦੀਆਂ, ਰੰਗ ਬਦਲ ਜਾਂਦਾ, ਨਾਲ ਹੀ ਕੁੜੀ ਦਾ ਵੀ ਰੰਗ ਬਦਲ ਜਾਂਦਾ। ਬਿਲਕੁਲ ਕਿ ਮੈਂ ਇਸ ਅਨਪੜ੍ਹ ਦੇ ਲੜ ਕਿਉਂ ਲੱਗਾ। ਫਿਰ ਉਹਦੇ ਅੰਦਰ ਨਾ ਚੇਤਨਤਾ ਜਾਗਦੀ ਆ, ਉਹਦੇ ਅੰਦਰ ਹੈ ਨਾ ਆਪਣੇ ਆਪ ਦੇ ਵਿੱਚ ਉਹ ਪੜ੍ਹਾਈ ਦਾ, ਉਹ ਆਇਲਸ ਦੇ ਬੈਂਡ ਜਿਹੜੇ ਆ, ਉਹ ਫਿਰ ਬੈਂਡ ਬਾਜੇ ਵੱਜਦੇ ਆ, ਠੀਕ ਹੈ ਨਾ। ਫਿਰ ਉਹਨੂੰ ਆਪਣੀਆਂ ਕਿਤੇ ਨਾ ਕਿਤੇ, ਮਾਫ ਕਰਨਾ ਕੌੜਾ ਲਫ਼ਜ਼ ਆ, ਫਿਰ ਲੱਗੀਆਂ ਵੀ ਯਾਦ ਆਉਂਦੀਆਂ ਹੈ ਕਿ ਮੇਰੀ ਤਾਂ ਫਲਾਣੇ ਨਾਲ ਲੱਗੀ ਹੋਈ ਸੀਗੀ। ਫਿਰ ਜਦੋਂ ਤੁਹਾਨੂੰ ਪਤਾ ਹੈ ਕਿ ਕੋਈ ਬੰਦਾ ਤੁਹਾਡੇ ਤੇ ਇਨਵੈਸਟ ਕਰ ਰਿਹਾ, 4 ਦਿਨ ਕੁੱਤੇ ਨੂੰ ਰੋਟੀ ਪਾ ਦਈਏ ਨਾ ਆਪਾਂ, ਉਹ ਵੀ ਆਪਣਾ ਹੋ ਜਾਂਦਾ, ਉਹ ਵੀ ਆਪਣਾ ਹੋ ਜਾਂਦਾ ਹੈ, ਆਪਣਾ ਦਰ ਨਹੀਂ ਛੱਡਦਾ। ਤੇ ਜੇਕਰ ਕੋਈ ਤੁਹਾਡੇ ਤੇ ਉਪਕਾਰ ਕਰ ਰਿਹਾ, ਕਹਿਣ ਦਾ ਮਤਲਬ ਇਹ ਹੈ, ਤਾਂ ਫਿਰ ਤੁਸੀਂ ਆਪਣੇ ਮਾਪਿਆਂ ਤੋਂ ਬਾਹਰੀਆਂ ਕਿਉਂ ਹੋਵੋ। ਜਾਂ ਫਿਰ ਇੱਥੇ ਦੋ ਗੱਲਾਂ ਹੋ ਸਕਦੀਆਂ ਕਿ ਮਾਪਿਆਂ ਦੀ ਤੇ ਕੁੜੀ ਦੀ ਆਪਸੀ ਸਹਿਮਤੀ ਦੇ ਨਾਲ ਇਹ ਬਹੁਤ ਵੱਡਾ ਧੋਖਾ ਕੀਤਾ ਗਿਆ ਜੀ। ਤੇ ਜਾਂ ਫਿਰ ਕੁੜੀਆਂ ਬਾਗੀ ਹੋ ਰਹੀਆਂ, ਮੁੰਡੇ ਬਾਗੀ ਹੋ ਰਹੇ ਆ। ਇਹ ਜਿਹੜੀਆਂ ਚੀਜ਼ਾਂ ਮਾਪਿਆਂ ਤੋਂ ਬਾਹਰ ਜਾ ਕੇ ਤੁਸੀਂ ਕਦੇ ਸੁੱਖ ਨਹੀਂ ਪਾ ਸਕਦੇ। ਤੇ ਜੇਕਰ ਮਾਪਿਆਂ ਦੀ ਨਾਲ ਰਲੀ ਮਿਲੀ ਭੁਗਤਿਆ ਤਾਂ ਫਿਰ ਤੁਸੀਂ ਤਾਂ ਵੀ ਸੁੱਖ ਨਹੀਂ ਪਾ ਸਕਦੇ, ਕਿਉਂਕਿ ਕਿਸੇ ਦੀ ਨੀਂਹ ਵਿੱਚ ਪਾ ਕੇ ਪਾਣੀ ਖੁਦ ਦੀਆਂ ਨੀਹਾਂ ਜੰਮਦੀਆਂ ਨਹੀਂ। ਮਾਪਿਓ ਦੀ ਪਤ ਰੋਲਣ ਜਿਹੜੀਆਂ ਮਰ ਜਾਣ, ਉਹ ਧੀਆਂ ਕੰਮਦੀਆਂ ਨਹੀਂ। ਹੱਥੀਂ ਲਾਏ ਲਾਂਬੂ ਤਾਂ ਜੋਗੀ ਬੁੱਝ ਜਾਂਦੇ, ਪਰ ਨੈਣਾ ਦੇ ਨਾਲ, ਬੋਲਾਂ ਦੇ ਨਾਲ ਲਾਈਆਂ ਅੱਗਾਂ ਕਦੇ ਥੰਮਦੀਆਂ ਨਹੀਂ। ਪੰਜਾਬੀ ਰੇਡੀਓ ਯੂਐਸ ਤੇ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ, ਔਰ ਇਹ ਗੁੱਜੀਆਂ ਗੱਲਾਂ ਨੂੰ, ਇਸ ਨਜ਼ਰੀਏ ਨੂੰ ਸਮੇਟਣ ਦਾ ਵੇਲਾ ਹੁਣ ਆ ਗਿਆ। ਓਏ ਵੈਸੇ ਸਮੇਟ ਸਮੂਟ ਤਾਂ ਤੂੰ ਬਾਅਦ ਵਿੱਚ ਲਵੀਂ, ਪਰ ਇੱਕ ਗੱਲ ਦੱਸ, ਕੋਈ ਤੁਹਾਡੇ ਹੈਗੀ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਕੁੜੀ ਪੜ੍ਹੀ ਲਿਖੀ ਹੋਵੇ, ਅੱਛਾ ਆਇਲਸ ਕਰਦੀ ਹੋਵੇ, ਆ ਨਜ਼ਰੀਆ ਅਸੀਂ ਕਰਵਾ ਦਾਂਗੇ, ਹੈ ਪੈਸੇ ਅਸੀਂ ਲਾਵਾਂਗੇ, ਕੋਈ ਅਸਰ ਨਹੀਂ ਨਾ ਤੁਹਾਡੇ ਦੇ ਪ੍ਰੋਗਰਾਮ ਦਾ। ਉਹ ਹਾਥੀ ਦੇ ਦੰਦ ਆ, ਖਾਣ ਦੇ ਹੋਰ ਦਿਖਾਣ ਦੇ ਹੋਰ। ਸਾਡਾ ਘੁੱਦਾ ਜੇਕਰ ਇੱਧਰ ਆਜੂ ਤੇ ਤੇਰਾ ਸਿਰ ਦੁਖਦਾ, ਤੈਨੂੰ ਮਾਈਗ੍ਰੇਨ ਹੁੰਦੀ ਹੈ, ਤੈਨੂੰ ਢਿੱਡ ਪੀੜ ਹੁੰਦੀ ਹੈ, ਘੁੱਦਾ ਇੱਧਰ ਆ ਗਿਆ, ਤੇਰੇ ਘਰ ਦੇ 36 ਕੰਮ ਸਵਾਰ ਤੂੰ। ਮੈਂ ਕਿਹਾ ਉਹ ਤਾਂ ਦੇਖ ਘਾਹ ਉਤੋਂ ਭਾਵੇਂ ਖੁਦਾ ਲਈ, ਅੱਛਾ ਜਿਹੜਾ ਤੇਰੇ ਕੀ ਕਹਿੰਦੇ ਆ ਲੌਨ ਦੇ ਵਿੱਚ, ਹਾਂ ਠੀਕ ਆ, ਲੌਨ ਦੇ ਵਿੱਚ ਕਾਹਦਾ ਤੂੰ ਆਪ ਬੇਸਮੈਂਟ 'ਚ ਰਹਿੰਦੀ ਆ, ਹੈ ਜੀ, ਸਾਰੇ ਕੰਮ ਕਰੂਗਾ। ਅੱਛਾ ਭਾਂਡੇ ਟਿੰਡੇ ਵੀ ਅਗਲਾ ਸਾਫ ਸਫਾਈ ਕਰ ਦੂਗਾ, ਠੀਕ ਆ। ਮਾੜਾ ਮੋਟਾ ਕਿਤੇ ਉਹਨੂੰ ਕੰਮ ਕੁੰਮ ਲਵਾ ਦੀ। ਨਹੀਂ ਤੇ ਪੜ੍ਹੀ ਲਿਖੀ ਕੁੜੀ ਉਸ ਘੁੱਦੇ ਦੇ ਨਾਲ, ਘਾਹ ਖੋਦਣ ਵਾਲੇ ਦੇ ਨਾਲ ਰਹੂਗੀ ਭਲਾ? ਤੇ ਦੱਸ, ਘੁੱਦੇ ਤੋਂ ਕਿਹੜਾ ਉਹਨੇ ਅੰਗਰੇਜ਼ੀ ਦੇ ਵਿੱਚ ਕੋਈ ਕਵਿਤਾਵਾਂ ਸੁਣਨੀਆਂ? ਘੁੱਦੇ ਤੋਂ ਕੰਮ ਹੀ ਕਰਾਉਣਾ। ਨਹੀਂ, ਤੁਸੀਂ ਘੁੱਦੇ ਦੀ ਜ਼ਿੰਦਗੀ ਵੀ ਬਰਬਾਦ ਕਰੋਗੇ ਤੇ ਉਸ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਕਰੋਗੇ। ਸਭ ਤੋਂ ਵੱਡਾ ਨੁਕਸਾਨ ਹੋਣਾ ਤੁਹਾਡੇ ਘੁੱਦੇ ਦਾ। ਅਗਲੇ ਦੇ ਪੈਸੇ ਵੀ ਜਾਣੇ ਆ, ਉਹਦੀ ਇੱਜ਼ਤ ਵੀ ਜਾਣੀ ਆ, ਉਹਦਾ ਘਰ ਵਸਾਉਣ ਦੇ ਚੱਕਰ 'ਚ ਨਾ ਤੁਸੀਂ ਉਹਦਾ ਘਰ ਹਮੇਸ਼ਾ ਦੇ ਲਈ ਉਜਾੜ ਰਹੇ ਹੋ, ਤੇ ਨਾਲ ਦੇ ਨਾਲ ਉਹਨੂੰ ਦੁਨੀਆ ਦੇ ਵਿੱਚ ਕਿਸੇ ਤੇ ਵੀ ਭਰੋਸਾ ਨਹੀਂ ਰਹਿਣਾ। ਲਓ ਜੀ, ਸੁਣ ਲਓ ਪੰਜਾਬੀ ਰੇਡੀਓ ਯੂਐਸਏ ਵਾਲਿਓ, ਇੱਕ ਘੱਟ ਅਕਲ ਵਾਲੀ ਜਿਹਨੂੰ ਕੋਈ ਦੁਨੀਆ ਦਾ ਪਤਾ ਹੀ ਨਹੀਂ ਹੈਗਾ, ਜਿਹੜੀ ਸਮਝ ਹੀ ਨਹੀਂ ਸਕਦੀ ਕਿ ਦੁਨੀਆ ਬਸਦੀ ਕਿੱਥੇ ਆ, ਜਿਹਨੂੰ ਅਸੀਂ ਕਹਿੰਦੇ ਕਿ ਇਹਦਾ ਕੁੱਕੜ ਨਹੀਂ ਆਉਂਦਾ, ਜਿਹੜੀ ਹੂੰ ਹਾਂਜੀ ਕਰਨ ਦੇ ਲਈ ਸਿਰਫ ਰੱਖੀ ਹੋਈ ਆ, ਜੇਕਰ ਉਹ ਸਿਆਣੀ ਗੱਲ ਕਰ ਸਕਦੀ ਹੈ ਤੇ ਯਾਰ ਤੁਹਾਨੂੰ ਕੀ ਕਿਸੇ ਕੁੱਤੇ ਨੇ ਵੱਢਿਆ ਹੋਇਆ ਵੀ ਤੁਸੀਂ ਕਾਹਤੋਂ ਵੱਡੀਆਂ ਚੱਕ ਕੇ ਫਾਹੇ ਲੈਣੇ ਆ। ਸੋ ਇਸ ਕਰਕੇ ਸੋਚੋ, ਵਿਚਾਰੋ, ਅਕਲ ਨੂੰ ਹੱਥ ਮਾਰੋ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ, ਤੇ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ ਯੂਐਸਏ।